4 ਸਦੀਆਂ ਪਹਿਲਾਂ ਕੋਈ ਮਸਜਿਦ ਬਣੀ ਆ ਤਾਂ ਹੁਣ ਜਿੰਨੀਆਂ 4 ਸਦੀਆਂ ਦੇ ਵਿੱਚ ਜਨਰੇਸ਼ਨਸ ਉੱਥੇ ਮੁਸਲਿਮਸ ਦੀਆਂ ਲੰਘ ਗਈਆਂ ਤਾਂ ਉਹਨਾਂ ਦੇ ਲਈ ਤਾਂ ਉਹ ਉਹਨਾਂ ਦੇ ਅਕੀਦੇ ਦੀ ਥਾਂ ਬਣ ਚੁੱਕੀ ਆ, ਉਹਨਾਂ ਦੇ ਲਈ ਉਹਨਾਂ ਦੀ ਸ਼ਰਧਾ ਦੀ ਥਾਂ ਬਣ ਚੁੱਕੀ ਆ, ਇੱਕ ਰਿਲੀਜੀਅਸ ਪਲੇਸ ਆ। ਜਿਹੜੀ ਹਿੰਦੂ ਧਿਰ ਆ ਉਹਨਾਂ ਦਾ ਇਹ ਦਾਅਵਾ ਆ ਕਿ ਜਿਹੜਾ ਇਹ ਵਜ਼ੂਖਾਨਾ ਆ ਉਹ ਪਾਣੀ ਦਾ ਪੁਰਾਤਨ ਮਤਲਬ ਜਿਹੜਾ ਸਰੋਤ ਸੀ ਜਿਹਦੇ ਵਿੱਚ ਮਤਲਬ ਉਹ ਪਾਣੀ ਦੇ ਅੰਦਰ ਜਿਹੜਾ ਆ ਉਹ ਕਹਿੰਦੇ ਆ ਵੀ ਇੱਕ ਸ਼ਿਵਲਿੰਗ ਆ ਜੀ, ਜਿਹੜੀ ਉੱਥੇ ਇੱਕ ਤੁਸੀਂ ਕਹਿ ਸਕਦੇ ਹੋ ਵੀ ਕੋਈ ਚੀਜ਼ ਬਣੀ ਹੋਈ ਆ ਉਹ ਸ਼ਿਵਲਿੰਗ ਆ। ਤੇ ਮੁਸਲਿਮ ਧਿਰ ਦਾ ਕਹਿਣਾ ਵੀ ਉਹ ਸ਼ਿਵਲਿੰਗ ਨਹੀਂ, ਉਹ ਪਾਣੀ ਦਾ ਇੱਕ ਫਾਊਂਟੇਨ ਜਿਵੇਂ ਹੁੰਦਾ ਆ ਉਹ। ਤੇ ਉਸ ਪਾਣੀ ਦੇ ਫਾਊਂਟੇਨ ਨੂੰ ਮਤਲਬ ਜਿਹੜੀ ਹਿੰਦੂ ਧਿਰ ਆ ਉਹ ਦਾਅਵਾ ਕਰ ਰਹੀ ਹੈ ਸ਼ਿਵਲਿੰਗ ਹੋਣ ਦਾ, ਜਿਹਦੇ ਆਧਾਰ ਤੇ ਹੁਣ ਸਾਰਾ ਇਹ ਕੇਸ ਲੜ ਰਹੇ ਆ ਕਿ ਜਿਹੜੀ ਇਹ ਮਸਜਿਦ ਆ ਇਹ ਉਹਨਾਂ ਦਾ ਮੰਦਿਰ ਆ ਪੁਰਾਣਾ ਤੇ ਉਹ ਉਸ ਉਵੇਂ ਹੀ ਰਾਮ ਮੰਦਿਰ ਦੀ ਤਰਜ਼ ਤੇ ਜਿਹੜਾ ਇੱਥੇ ਵੀ ਇਸ ਮਸੀਤ ਦੀ ਥਾਂ ਤੇ ਜਿਹੜਾ ਆ ਇਹਨੂੰ ਦੁਬਾਰਾ ਹਿੰਦੂ ਕਮਿਊਨਿਟੀ ਨੂੰ ਦਿੱਤਾ ਜਾਵੇ ਤੇ ਇੱਥੇ ਮੰਦਿਰ ਸਥਾਪਿਤ ਕੀਤਾ ਜਾਵੇ। ਜਿਹੋ ਜਿਹਾ ਔਰੰਗਜ਼ੇਬ ਦਾ ਰੁਝਾਨ ਸੀ ਤਾਂ ਮਤਲਬ ਇਹ ਹੋ ਸਕਦਾ ਆ ਵੀ ਕੁਛ ਥਾਵਾਂ ਦੇ ਉੱਤੇ ਜਿਹੜੇ ਮੰਦਿਰ ਆ ਉਹ ਤੋੜੇ ਗਏ ਹੋਣਗੇ, ਕਿਉਂਕਿ ਜਿਹੜਾ ਔਰੰਗਜ਼ੇਬ ਸੀ ਉਹ ਇਸ ਗੱਲ ਦੇ ਉੱਤੇ ਬੜਾ ਸਖਤ ਸੀ ਬੁੱਤ ਪ੍ਰਸਤੀ ਦੇ ਖਿਲਾਫ। ਉਹ ਅਨਾਊਂਸਡ ਮਤਲਬ ਡਿਕਲੇਅਰਡ ਮੁਗਲ ਅੰਪਾਇਰ ਸੀ ਜਿਹੜਾ ਮੁਸਲਿਮ ਰੋਹ ਰੀਤਾਂ ਦੇ ਉੱਤੇ ਉਹਨਾਂ ਨੇ ਆਪਣੀ ਤਲਵਾਰ ਦੇ ਜ਼ੋਰ ਤੇ ਮਤਲਬ ਇਹਨਾਂ ਤੋਂ ਰਾਜ ਜਿੱਤ ਕੇ ਤੇ ਆਪਣਾ ਸਥਾਪਿਤ ਕੀਤਾ ਸੀ। ਤੇ ਫਿਰ ਉਹਨਾਂ ਨੇ ਜੋ ਕੀਤਾ ਉਹ ਗਲਤ ਮਤਲਬ ਤੁਸੀਂ ਉਹਨੂੰ ਕਹਿ ਸਕਦੇ ਹੋ। ਪਰ 1947 ਤੋਂ ਬਾਅਦ ਜਿਹੜੀ ਇੰਡੀਆ ਦੀ ਫੋਰਮੇਸ਼ਨ ਹੋਈ ਆ ਉਦੋਂ ਪ੍ਰੋਮਿਸ ਕੀ ਕੀਤਾ ਗਿਆ ਕਿ ਜੀ ਇਹ ਸੈਕੂਲਰ ਸਟੇਟ ਆ, ਇਹ ਕਿਸੇ ਇੱਕ ਧਰਮ ਦੇ ਇੰਟਰਸਟ ਨਹੀਂ ਪੂਰੇ ਕਰੂਗੀ। ਫਾਊਂਟੇਨ ਆ ਉਹ ਜਾਂ ਉਹ ਸ਼ਿਵਲਿੰਗ ਆ ਕੀ ਆ ਵੀ ਉਹਨੂੰ ਇਹ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹ ਵੀ ਇਹਨਾਂ ਦਾ, ਜਿਹੜੀਆਂ ਕੋਰਟਸ ਨੇ ਉਹ ਵੀ ਇਹਨਾਂ ਦੀਆਂ ਨੇ, ਤਾਂ ਉਹ ਉਹਨਾਂ ਸਾਰੇ ਇੰਸਟੀਟਿਊਟਸ ਨੂੰ ਯੂਜ਼ ਕਰਕੇ ਤੇ ਹੁਣ ਮਤਲਬ ਤੁਸੀਂ ਇਹ ਲਾਓ ਵੀ ਇਕੱਲਾ ਇੱਕ ਇਮਾਰਤ ਢਾਉਣਾ ਗੱਲ ਨਹੀਂ ਹੁੰਦਾ, ਮਤਲਬ ਤੁਸੀਂ ਕਿਸੇ ਕਮਿਊਨਿਟੀ ਨੂੰ ਅਹਿਸਾਸ ਕਰਾਉਣਾ ਵੀ ਤੁਸੀਂ ਸਾਡੇ ਲਈ ਸਾਡੀ ਮਤਲਬ ਪੈਰ ਦੀ ਜੁੱਤੀ ਹੋ ਤੇ ਅਸੀਂ ਜਦੋਂ ਜੀ ਚਾਹੀਏ ਤੇ ਤੁਹਾਡੇ ਨਾਲ ਜਿਹੋ ਜਿਹਾ ਮਰਜ਼ੀ ਬਿਹੇਵ ਕਰ ਸਕਦੇ ਹਾਂ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡਾ ਜਿਹੜਾ ਇਹ ਲਾਸਟ ਸੈਗਮੈਂਟ ਹੈ ਇਹਦੇ ਵਿੱਚ ਅਸੀਂ ਜਿਹੜੀ ਭਾਰਤ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਡਰਾਈਵ ਕਰਦੀ ਸਾਰੀ ਇੱਕ ਫੋਰਸ ਹੈਗੀ ਹੈ RSS ਦੀ ਹਿੰਦੂਤਵਾਦੀ ਜਿਹੜੀ ਨੀਤੀ ਹੈ ਉਹਦਾ ਜਿਹੜਾ ਆਧਾਰ ਹੈ ਮਤਲਬ ਉਹਦੇ ਵਿੱਚ ਹੁਣ ਜਿਹੜਾ ਰਾਮ ਮੰਦਿਰ ਅਯੋਧਿਆ ਦੇ ਵਿੱਚ ਇਸਟੈਬਲਿਸ਼ ਕੀਤਾ ਆ ਇਹਨੇ ਬਹੁਤ ਵੱਡਾ ਰੋਲ ਪਲੇ ਕੀਤਾ ਆ। ਅਤੇ ਜਦੋਂ ਈਵਨ 1992 ਦੇ ਵਿੱਚ ਬਾਬਰੀ ਮਸਜਿਦ ਢਾਹ ਕੇ ਇੱਥੇ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਅਸੀਂ ਇੱਥੇ ਰਾਮ ਮੰਦਿਰ ਬਣਾਵਾਂਗੇ, ਜਿਹੜਾ ਕਿ ਉਸ ਸਮੇਂ ਦੇ ਵਿੱਚ ਬਹੁਤਿਆਂ ਨੂੰ ਲੱਗਦਾ ਸੀ ਕਿ ਪੋਸੀਬਲ ਨਹੀਂ ਆ, ਸੁਪਰੀਮ ਕੋਰਟ ਇਹਦੇ 'ਤੇ ਫੈਸਲਾ ਕਰੂਗਾ ਜਾਂ ਇਸ ਪਾਸੇ ਨੂੰ ਗੱਲ ਨਹੀਂ ਜਾਊਗੀ, ਉਹ ਗਲਤ ਸਾਬਤ ਹੋਏ। ਉਦੋਂ ਵੀ ਮਤਲਬ ਹਿੰਦੂਤਵੀਆਂ ਵੱਲੋਂ ਇਹ ਨਾਅਰੇ ਦਿੱਤੇ ਜਾਂਦੇ ਸੀ ਕਿ ਜੀ ਬਾਬਰੀ ਮਸਜਿਦ 'ਤੇ ਹੁਣ ਇੱਕ ਇਸ ਕਿਸਮ ਦਾ ਇਹ ਤੋਂ ਪਹਿਲੀ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ, ਅਤੇ ਇਸ ਕਿਸਮ ਦੇ ਨਾਅਰੇ ਦੇ ਕੇ ਮਤਲਬ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਹੈ ਅਤੇ ਉਹ ਕਿਸ ਪਾਸੇ ਨੂੰ ਜਾ ਰਹੇ ਆ, ਉਹਨਾਂ ਦੀ ਪੋਲਿਸੀ ਕੀ ਹੈ ਅਤੇ ਉਹ ਕਿਵੇਂ ਅੱਗੇ ਵਧਣਗੇ ਉਹ ਉਹਨਾਂ ਨੇ ਕਲੀਅਰ ਕੀਤਾ ਹੋਇਆ ਸੀਗਾ। ਅਤੇ ਅੱਜ ਹੁਣ ਉਹ ਸਾਡੇ ਸਾਹਮਣੇ ਨਜ਼ਰ ਆ ਰਿਹਾ ਅਤੇ ਹੁਣ ਮਤਲਬ ਜਿਹੜੀ ਗਿਆਨਵਾਪੀ ਮਸਜਿਦ ਹੈਗੀ ਹੈ ਉਹਦਾ ਵੀ ਜਿਹੜਾ ਮਾਮਲਾ ਉਹ ਅਦਾਲਤ ਦੇ ਵਿੱਚ ਪਹੁੰਚਿਆ ਹੋਇਆ। ਸੁਖਵਿੰਦਰ ਸਿੰਘ ਜੀ, ਇਹਦੇ ਉੱਤੇ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹੈਗੀ ਹੈ ਹੁਣ ਉਹਦੇ ਕੋਲੋਂ ਸਰਵੇ ਕਰਾਇਆ ਜਾਵੇ ਜੀ ਕਿ ਅੱਜ ਤੋਂ 300-400 ਸਾਲ ਪਹਿਲਾਂ ਇੱਥੇ ਪਹਿਲਾਂ ਮੰਦਿਰ ਸੀ ਕਿ ਨਹੀਂ ਸੀ, ਉਹ ਖੁਦਾਈ ਕਰਕੇ ਉਹ ਦੱਸਣਗੇ ਅਤੇ ਉਹ ਥੱਲੋਂ ਕੱਢ ਕੇ ਮਤਲਬ ਉਹ ਪ੍ਰੂਵ ਕਰਨਗੇ ਕਿ ਜੀ ਇੱਥੇ ਪਹਿਲਾਂ ਮੰਦਿਰ ਸੀਗਾ ਅਤੇ ਫਿਰ ਮੰਦਿਰ ਉਹ ਇਸਟੈਬਲਿਸ਼ ਹੋਊਗਾ। ਇਹ ਫੈਕਟ ਕੋਰਟ ਦੇ ਵਿੱਚ ਜਾ ਕੇ ਕੋਰਟ ਨੇ ਉਹਦੇ 'ਤੇ ਕੱਲ੍ਹ ਨੂੰ ਆਪਣਾ ਸ਼ਨੀਵਾਰ ਨੂੰ ਫੈਸਲਾ ਦੇਣਾ ਆ। ਸੋ ਮਤਲਬ ਇਹ ਜਿਹੜੀ ਸਾਰੀ ਖੇਡ ਹੈ ਹੁਣ 400 ਸਾਲ ਪਹਿਲਾਂ ਉੱਥੇ ਕੀ ਸੀ, 500 ਸਾਲ ਪਹਿਲਾਂ ਉੱਥੇ ਕੀ ਸੀ, ਮਤਲਬ ਉਹ ਜਦੋਂ ਉਹ ਫੈਕਟਸ ਵੀ ਸਾਹਮਣੇ ਆਉਂਦੇ ਆ। ਬਾਬਰੀ ਮਸਜਿਦ ਦੇ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਗੱਲਾਂ ਕੁਝ ਹੋਰ ਹੁੰਦੀਆਂ ਨੇ ਸਰਵੇ ਦੇ ਵਿੱਚ ਜਾਂ ਜਿਹੜੀ ਰਿਪੋਰਟ ਕੱਢੀ ਜਾਂਦੀ ਹੈ ਉਹਦੇ ਵਿੱਚ ਕੁਝ ਹੋਰ ਬਣ ਜਾਂਦੀਆਂ ਨੇ, ਉਹਦੀਆਂ ਕੰਟਰਾਡਿਕਸ਼ਨ ਨੂੰ ਵੀ ਦਰਕਿਨਾਰ ਕੀਤਾ ਜਾਂਦਾ ਆ। ਸੁਪਰੀਮ ਕੋਰਟ ਅਬਵ ਬੋਰਡ ਜਾ ਕੇ ਕਿਸ ਕਿਸਮ ਦਾ ਫੈਸਲਾ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਵੱਲੋਂ, ਇਹ ਮਤਲਬ ਚੱਲ ਕੀ ਰਿਹਾ ਆ। ਅਤੇ ਹੁਣ ਮਤਲਬ ਬਾਬਰੀ ਮਸਜਿਦ ਦਾ ਇਸ਼ੂ ਇੱਕ ਪਾਸੇ ਕਰਕੇ ਇਹਨਾਂ ਨੇ ਜਿਹੜਾ ਇਹ ਗਿਆਨਵਾਪੀ ਮੰਦਿਰ ਵਾਲਾ ਗਿਆਨਵਾਪੀ ਮਸਜਿਦ ਵਾਲਾ ਇਸ਼ੂ ਹੈਗਾ ਆ ਉਹ ਖੜਾ ਕਰ ਦਿੱਤਾ ਆ। ਅਤੇ ਹੁਣ ਮਤਲਬ ਇਹ ਗੱਲ ਜਾ ਕਿੱਧਰ ਨੂੰ ਰਹੀ ਆ? ਅਮਰਵੀਰ ਸਿੰਘ ਜੀ, ਦੇਖੋ ਮਤਲਬ ਇੱਕ ਨਾ ਸਰਦਾਰ ਕਪੂਰ ਸਿੰਘ ਜੀ ਦਾ ਕੋਟ ਆ, ਉਹ ਕਹਿੰਦੇ ਹੁੰਦੇ ਸੀ ਜਿਸ ਕਾ ਰਾਜ ਤਿਸੈ ਕਾ ਸੁਪਨਾ,
ਜਿਹਦਾ ਰਾਜ ਹੁੰਦਾ ਨਾ, ਮਤਲਬ ਉਹਦੀ ਮਰਜ਼ੀ ਹੁੰਦੀ ਆ ਵੀ ਉਹ ਜਿਹੋ ਜਿਹਾ ਮਰਜ਼ੀ ਮਤਲਬ ਸੁਪਨਾ ਦੱਸਦੇ ਵੀ ਆਹ ਸੁਪਨਾ ਮਤਲਬ ਹੈ ਨਾ, ਵੀ ਮਤਲਬ ਉਹੋ ਜਿਹਾ ਹੀ ਸਮਾਜ ਤੁਸੀਂ ਮੈਨੂੰ ਕਹਿ ਸਕਦੇ ਹੋ। ਤੇ ਮਤਲਬ ਅੱਜ ਰਾਜ ਜਿਨ੍ਹਾਂ ਦਾ ਹੈਗਾ ਆ, ਤਾਂ ਉਹ ਆਪਣੇ ਰਾਜ ਦੇ ਹਰ ਟੂਲ ਨੂੰ ਯੂਜ਼ ਕਰ ਰਹੇ ਆ ਆਪਣੀ ਸੁਪਰੀਮੇਸੀ ਨੂੰ ਐਸਟੈਬਲਿਸ਼ ਕਰਨ ਵਾਸਤੇ। ਉਹ ਅਸੀਂ ਦੇਖਿਆ ਵੀ ਮਸੀਤਾਂ ਢਾਉਣ ਤੋਂ ਲੈ ਕੇ ਤੇ ਸੜਕਾਂ ਦੇ ਨਾਂ ਬਦਲਣ ਤੱਕ ਦਾ ਜਿਹੜਾ ਰੁਝਾਨ ਆ ਉਹ ਬੜੀ ਤੇਜ਼ੀ ਦੇ ਨਾਲ, ਖਾਸ ਤੌਰ ਤੇ ਜਿਹੜੀ ਆਹ ਰਜੀਮ ਆਈ ਆ ਹਾਰਡਕੋਰ ਹਿੰਦੂਤਵ ਵਾਲੀ, ਇਹਨਾਂ ਦੇ ਸਮੇਂ ਦੌਰਾਨ ਦੇਖਣ ਨੂੰ ਮਿਲਿਆ ਆ। ਤੇ ਉਹਦੇ ਵਿੱਚ ਜਿਹੜੀ ਮਤਲਬ ਇਹ ਗਿਆਨਵਾਪੀ ਮਸਜਿਦ ਦਾ ਮਾਮਲਾ ਆ, ਇਸ ਤੋਂ ਪਹਿਲਾਂ ਰਾਮ ਮੰਦਿਰ ਵਾਲਾ ਮਸਲਾ ਜਿਹੜਾ ਆ, ਉਹ ਅਸੀਂ ਦੇਖਿਆ ਵੀ ਕਿਵੇਂ ਕਿੰਨੇ ਲੋਕਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਮਤਲਬ ਉਸ ਗੱਲ ਨੂੰ ਪ੍ਰੂਵ ਕਰ ਲਿਆ ਗਿਆ ਜਾਂ ਭਾਵਨਾਵਾਂ ਦੇ ਆਧਾਰ ਤੇ ਮੰਨ ਲਿਆ ਗਿਆ ਕਿ ਜੀ ਇੱਥੇ ਰਾਮ ਮੰਦਿਰ ਸੀ ਤੇ ਹੁਣ ਉੱਥੇ ਮਤਲਬ ਰਾਮ ਮੰਦਿਰ ਦਾ ਨਿਰਮਾਣ ਹੋਇਆ ਆ। ਤੇ ਹੁਣ ਇਹ ਅਗਲਾ ਨਿਸ਼ਾਨਾ ਹੈ ਗਿਆਨਵਾਪੀ ਮਸਜਿਦ ਦਾ। ਤੇ ਗਿਆਨਵਾਪੀ ਮਸਜਿਦ ਦੇ ਵਿੱਚ ਜਿਹੜੀ ਉੱਥੇ ਮਸਜਿਦ ਆ, ਉਹਦੇ 'ਚ ਇੱਕ ਮਤਲਬ ਜਿੱਥੇ ਉਹ ਆਪਣੀ ਨਮਾਜ਼ ਪੜ੍ਹਦੇ ਆ ਮੁਸਲਿਮ ਲੋਕ, ਤਾਂ ਇੱਕ ਥਾਂ ਹੁੰਦੀ ਆ ਜਿੱਥੇ ਜਿਹਨੂੰ ਵਜ਼ੂ ਖਾਨਾ ਕਹਿੰਦੇ ਆ ਜੀ। ਤਾਂ ਉਹ ਵਜ਼ੂ ਖਾਨਾ ਜਿਹੜਾ ਆ ਉਹ ਪਾਣੀ ਦਾ ਇੱਕ ਤਰ੍ਹਾਂ ਦੇ ਨਾਲ ਚਬੱਚਾ ਹੁੰਦਾ ਹੈ, ਜਿਹਦੇ ਵਿੱਚ ਉਹ ਮਤਲਬ ਪਹਿਲਾਂ ਆਪਣੇ ਹੱਥ ਪੈਰ ਧੋਂਦੇ ਆ ਨਮਾਜ਼ ਪੜ੍ਹਨ ਤੋਂ ਪਹਿਲਾਂ ਜੀ। ਤਾਂ ਜਿਹੜੀ ਹਿੰਦੂ ਧਿਰ ਆ, ਉਹਨਾਂ ਦਾ ਇਹ ਦਾਅਵਾ ਆ ਕਿ ਜਿਹੜਾ ਇਹ ਵਜ਼ੂ ਖਾਨਾ ਆ ਉਹ ਪਾਣੀ ਦਾ ਪੁਰਾਤਨ ਮਤਲਬ ਜਿਹੜਾ ਸਰੋਤ ਸੀ, ਜਿਹਦੇ ਵਿੱਚ ਮਤਲਬ ਉਹ ਪਾਣੀ ਦੇ ਅੰਦਰ ਜਿਹੜਾ ਆ ਉਹ ਕਹਿੰਦੇ ਆ ਵੀ ਇੱਕ ਸ਼ਿਵਲਿੰਗ ਆ ਜੀ, ਜਿਹੜੀ ਉੱਥੇ ਇੱਕ ਤੁਸੀਂ ਕਹਿ ਸਕਦੇ ਹੋ ਵੀ ਕੋਈ ਚੀਜ਼ ਬਣੀ ਹੋਈ ਆ, ਉਹ ਸ਼ਿਵਲਿੰਗ ਆ। ਤੇ ਮੁਸਲਿਮ ਧਿਰ ਦਾ ਕਹਿਣਾ ਵੀ ਉਹ ਸ਼ਿਵਲਿੰਗ ਨਹੀਂ, ਉਹ ਪਾਣੀ ਦਾ ਇੱਕ ਫਾਊਂਟੇਨ ਜਿਵੇਂ ਹੁੰਦਾ ਆ ਉਹ ਆ। ਤੇ ਉਸ ਪਾਣੀ ਦੇ ਫਾਊਂਟੇਨ ਨੂੰ ਮਤਲਬ ਜਿਹੜੀ ਹਿੰਦੂ ਧਿਰ ਆ ਉਹ ਦਾਅਵਾ ਕਰ ਰਹੀ ਹੈ ਸ਼ਿਵਲਿੰਗ ਹੋਣ ਦਾ, ਜਿਹਦੇ ਆਧਾਰ ਤੇ ਹੁਣ ਉਹ ਸਾਰਾ ਇਹ ਕੇਸ ਲੜ ਰਹੇ ਆ ਕਿ ਜਿਹੜੀ ਇਹ ਮਸਜਿਦ ਆ ਇਹ ਉਹਨਾਂ ਦਾ ਮੰਦਿਰ ਆ ਪੁਰਾਣਾ, ਤੇ ਉਹ ਉਸ ਉਵੇਂ ਹੀ ਰਾਮ ਮੰਦਿਰ ਦੀ ਤਰਜ਼ ਤੇ ਜਿਹੜਾ ਇੱਥੇ ਵੀ ਇਸ ਮਸੀਤ ਦੀ ਥਾਂ ਤੇ ਜਿਹੜਾ ਆ ਇਹਨੂੰ ਦੁਬਾਰਾ ਹਿੰਦੂ ਕਮਿਊਨਿਟੀ ਨੂੰ ਦਿੱਤਾ ਜਾਵੇ ਤੇ ਇੱਥੇ ਮੰਦਿਰ ਸਥਾਪਿਤ ਕੀਤਾ ਜਾਵੇ। ਅਮਰਵੀਰ ਸਿੰਘ ਜੀ, ਦੇਖੋ ਸਭ ਤੋਂ ਪਹਿਲੀ ਗੱਲ ਇਹ ਆ ਵੀ ਸਟੇਟ ਜਿਹੜੀ ਹੁੰਦੀ ਆ, ਇੰਡੀਆ ਇਹ ਦਾਅਵਾ ਕਰਦਾ ਵੀ ਅਸੀਂ ਸੈਕੂਲਰ ਸਟੇਟ ਆ। ਮੁਗਲ ਅੰਪਾਇਰ ਦੇ ਟਾਈਮ ਦੇ ਵਿੱਚ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋਇਆ ਜਾ ਸਕਦਾ ਵੀ ਜਿਹੋ ਜਿਹਾ ਔਰੰਗਜ਼ੇਬ ਦਾ ਰੁਝਾਨ ਸੀ, ਤਾਂ ਮਤਲਬ ਇਹ ਹੋ ਸਕਦਾ ਆ ਵੀ ਕੁਛ ਥਾਵਾਂ ਦੇ ਉੱਤੇ ਜਿਹੜੇ ਮੰਦਿਰ ਆ ਉਹ ਤੋੜੇ ਗਏ ਹੋਣਗੇ, ਕਿਉਂਕਿ ਜਿਹੜਾ ਔਰੰਗਜ਼ੇਬ ਸੀ ਉਹ ਇਸ ਗੱਲ ਦੇ ਉੱਤੇ ਬੜਾ ਸਖਤ ਸੀ ਬੁੱਤ ਪ੍ਰਸਤੀ ਦੇ ਖਿਲਾਫ ਜੀ। ਤੇ ਉਹ ਸਾਨੂੰ ਜ਼ਫਰਨਾਮਾ ਦੇ ਵਿੱਚ ਵੀ ਗੁਰੂ ਸਾਹਿਬ ਦੀਆਂ ਲਿਖਤਾਂ ਦੇ ਵਿੱਚ ਹੀ ਮਿਲਦਾ, ਸਿੱਖ ਇਤਿਹਾਸ ਦੀਆਂ ਹੋਰ ਲਿਖਤਾਂ ਦੇ ਵਿੱਚ ਵੀ ਇਹ ਗੱਲਾਂ ਮਿਲਦੀਆਂ ਨੇ। ਤਾਂ ਮਸਲਾ ਸੀ ਵੀ ਉਹ ਮੁਗਲ ਅੰਪਾਇਰ ਸੀ, ਉਹ ਅਨਾਊਂਸਡ ਮਤਲਬ ਡਿਕਲੇਅਰਡ ਮੁਗਲ ਅੰਪਾਇਰ ਸੀ, ਜਿਹੜਾ ਮੁਸਲਿਮ ਰੋਹ ਰੀਤਾਂ ਦੇ ਉੱਤੇ ਉਹਨਾਂ ਨੇ ਆਪਣੀ ਤਲਵਾਰ ਦੇ ਜ਼ੋਰ ਤੇ ਮਤਲਬ ਇਹਨਾਂ ਤੋਂ ਰਾਜ ਜਿੱਤ ਕੇ ਤੇ ਆਪਣਾ ਸਥਾਪਿਤ ਕੀਤਾ ਸੀ। ਤੇ ਫਿਰ ਉਹਨਾਂ ਨੇ ਜੋ ਕੀਤਾ ਉਹ ਗਲਤ ਮਤਲਬ ਤੁਸੀਂ ਉਹਨੂੰ ਕਹਿ ਸਕਦੇ ਹੋ। ਪਰ 1947 ਤੋਂ ਬਾਅਦ ਜਿਹੜੀ ਇੰਡੀਆ ਦੀ ਫੋਰਮੇਸ਼ਨ ਹੋਈ ਆ, ਉਦੋਂ ਪ੍ਰੋਮਿਸ ਕੀ ਕੀਤਾ ਗਿਆ ਕਿ ਜੀ ਇਹ ਸੈਕੂਲਰ ਸਟੇਟ ਆ, ਇਹ ਕਿਸੇ ਇੱਕ ਧਰਮ ਦੇ ਇੰਟਰਸਟ ਨਹੀਂ ਪੂਰੇ ਕਰੂਗੀ। ਤਾਂ ਉਹ ਤੋਂ ਪਹਿਲਾਂ ਜਿਹੜੀ ਉੱਥੇ ਤੁਸੀਂ ਲਾਓ ਵੀ 4 ਸਦੀਆਂ ਪਹਿਲਾਂ ਕੋਈ ਮਸਜਿਦ ਬਣੀ ਆ, ਤਾਂ ਹੁਣ ਜਿੰਨੀਆਂ 4 ਸਦੀਆਂ ਦੇ ਵਿੱਚ ਜਨਰੇਸ਼ਨਸ ਉੱਥੇ ਮੁਸਲਿਮਸ ਦੀਆਂ ਲੰਘ ਗਈਆਂ, ਤਾਂ ਉਹਨਾਂ ਦੇ ਲਈ ਤਾਂ ਉਹ ਉਹਨਾਂ ਦੇ ਅਕੀਦੇ ਦੀ ਥਾਂ ਬਣ ਚੁੱਕੀ ਆ, ਉਹਨਾਂ ਦੇ ਲਈ ਉਹਨਾਂ ਦੀ ਸ਼ਰਧਾ ਦੀ ਥਾਂ ਬਣ ਚੁੱਕੀ ਆ, ਇੱਕ ਰਿਲੀਜੀਅਸ ਪਲੇਸ ਆ। ਤਾਂ ਉਹਨੂੰ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇੱਕ ਸਟੇਟ ਸੈਕੂਲਰ ਹੋਣ ਦਾ ਦਾਅਵਾ ਕਰਕੇ ਸਾਰੇ ਲੋਕਾਂ ਦੇ ਉੱਤੇ ਆਪਣਾ ਗਲਬਾ ਪਾ ਗਈ 1947 ਦੇ ਵਿੱਚ। ਜੇ 1947 ਦੇ ਵਿੱਚ ਇਹ ਕਹਿ ਦਿੰਦੇ ਵੀ ਅਸੀਂ ਜਾਂ ਹਿੰਦੂ ਸਟੇਟ ਬਣਾਉਣੀ ਆ, ਤਾਂ ਫਿਰ ਸ਼ਾਇਦ ਇਹ ਬਣਾਉਣ 'ਚ ਉਵੇਂ ਕਾਮਯਾਬ ਨਾ ਹੁੰਦੇ। ਵੀ ਉਵੇਂ ਜੇ ਇਹ ਦਾਅਵਾ ਕਰ ਦਿੰਦੇ ਕਿ ਇਹ ਜੀ ਹਿੰਦੂ ਰਾਸ਼ਟਰ ਹੋਣਾ ਆ, ਵੀ ਜਿਹੜਾ ਅਸੀਂ 1947 'ਚ ਇੰਡੀਆ ਬਣਾ ਰਹੇ ਹਾਂ, ਤਾਂ ਸਿੱਖ ਕਦੇ ਵੀ ਇਹਨਾਂ ਨਾਲ ਨਹੀਂ ਸੀ ਜੁੜਦੇ ਜੀ। ਪਰ ਇਹਨਾਂ ਨੇ ਇੱਕ ਉਹ ਭਰਮ ਸਿਰਜਿਆ ਇੰਡੀਆ ਦੇ ਨਾਂ ਤੇ, ਇੱਕ ਸੈਕੂਲਰ ਸਟੇਟ ਦੇ ਨਾਂ ਤੇ, ਤੇ ਜਿਹਦੇ ਵਿੱਚ ਮਤਲਬ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਤੁਹਾਡੇ ਧਰਮ, ਤੁਹਾਡੇ ਅਕੀਦੇ ਜਿਹੜੇ ਆ ਉਹ ਸੁਰੱਖਿਅਤ ਰਹਿਣਗੇ, ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ ਜੀ। ਪਰ ਹੁਣ ਤੁਸੀਂ ਦੇਖੋ ਵੀ ਜਿੰਨਾ ਆਹ 4-5 ਦਹਾਕਿਆਂ ਦਾ ਸਫ਼ਰ ਲੰਘਿਆ, ਤਾਂ ਇਹਦੇ ਵਿੱਚ ਇਹਨਾਂ ਦਾ ਜਿਹੜਾ ਮਤਲਬ ਇਹਨਾਂ ਨੇ ਹੌਲੀ ਹੌਲੀ ਜਿਵੇਂ ਇੱਕ ਤੁਸੀਂ ਕਹਿ ਸਕਦੇ ਹੋ ਵੀ ਕਿਉਂਕਿ ਤਾਕਤ ਤਾਂ ਉਹ ਹੈ ਨਹੀਂ ਕਿ ਤੁਸੀਂ ਸਿੱਧੇ ਲੜ ਸਕੋ, ਹੈ ਨਾ। ਮਤਲਬ ਤੁਸੀਂ ਇੱਕ ਧੋਖੇ ਦੇ ਨਾਲ ਜਿਹੜਾ ਆ ਮਤਲਬ ਇੱਥੋਂ ਦੀ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਆਪਣੇ ਰਾਜ ਦਾ ਗਲਬਾ ਪਾਇਆ। ਤੇ ਹੁਣ ਜਦੋਂ ਤੁਸੀਂ ਇੱਕ ਮਤਲਬ ਪੂਰਨ ਤੁਸੀਂ ਮਿਲਟਰੀ ਤੌਰ ਤੇ ਤੁਸੀਂ ਸਾਰੇ ਰਿਸੋਰਸਿਸ ਲੋਕਾਂ ਦੇ ਕੋਲੋਂ, ਹਥਿਆਰਾਂ ਦੇ ਰਾਈਟ, ਲੋਕਾਂ ਦੇ ਕੋਲੋਂ ਆਪਣੀ ਸਿਕਿਉਰਿਟੀ ਦੇ ਰਾਈਟ, ਉਹ ਸਾਰੇ ਇੱਕ ਸਟੇਟ ਵਜੋਂ ਲੈ ਲਏ, ਤਾਂ ਹੁਣ ਤੁਹਾਡਾ ਜਿਹੜਾ ਸਟੇਟ ਦਾ ਪੂਰਾ ਹਿੰਦੂ ਚਿਹਰਾ ਆ ਉਹ ਤੁਸੀਂ ਲੋਕਾਂ ਦੇ ਲਾਗੂ ਕਰ ਰਹੇ ਹੋ। ਤੇ ਜਿਹਦੇ ਵਿੱਚ ਹੁਣ ਤੁਸੀਂ ਇਹ ਗੱਲ ਜਿਵੇਂ ਮੁਗਲ ਅੰਪਾਇਰ ਕਰ ਰਿਹਾ ਸੀ ਉਹੀ ਕੰਮ ਤੁਸੀਂ ਕਰ ਰਹੇ ਹੋ
ਵੀ ਉਹ ਮਤਲਬ ਇੱਕ ਹੁਣ ਇਹ ਕਲੀਅਰ ਕੱਟ ਆ ਵੀ ਜਿਹੜਾ ਇਹ ਰਵੱਈਆ ਹੈ ਇਹਨਾਂ ਦਾ ਉਹ ਕੋਈ ਸੈਕੂਲਰ ਸਟੇਟ ਦਾ ਰਵੱਈਆ ਨਹੀਂ ਆ। ਉਹ ਇੱਕ ਮਤਲਬ ਜਿਹੜੀ ਫੰਡਾਮੈਂਟਲ ਰਿਲੀਜੀਅਸ ਸਟੇਟ ਆ, ਇੱਕ ਹਿੰਦੂ ਸਟੇਟ ਆ, ਉਹਦਾ ਰਵੱਈਆ ਆ, ਜਿਹਦੇ 'ਚ ਹੁਣ ਇਹ ਫਿਰ ਮਤਲਬ ਫਾਊਂਟੇਨ ਆ ਉਹ ਜਾਂ ਉਹ ਸ਼ਿਵਲਿੰਗ ਆ ਕੀ ਆ ਵੀ ਉਹਨੂੰ ਇਹ ਜਿਹੜਾ ਆਰਕੋਲੋਜੀਕਲ ਸਰਵੇ ਆਫ ਇੰਡੀਆ ਉਹ ਵੀ ਇਹਨਾਂ ਦਾ, ਜਿਹੜੀਆਂ ਕੋਰਟਸ ਨੇ ਉਹ ਵੀ ਇਹਨਾਂ ਦੀਆਂ ਨੇ। ਤਾਂ ਉਹ ਉਹਨਾਂ ਸਾਰੇ ਇੰਸਟੀਚਿਊਟਸ ਨੂੰ ਯੂਜ਼ ਕਰਕੇ ਤੇ ਹੁਣ ਮਤਲਬ ਤੁਸੀਂ ਇਹ ਲਾਓ ਵੀ ਇਕੱਲਾ ਇੱਕ ਇਮਾਰਤ ਢਾਉਣਾ ਗੱਲ ਨਹੀਂ ਹੁੰਦਾ, ਮਤਲਬ ਤੁਸੀਂ ਕਿਸੇ ਕਮਿਊਨਿਟੀ ਨੂੰ ਅਹਿਸਾਸ ਕਰਾਉਣਾ ਵੀ ਤੁਸੀਂ ਸਾਡੇ ਲਈ ਸਾਡੀ ਮਤਲਬ ਪੈਰ ਦੀ ਜੁੱਤੀ ਹੋ ਤੇ ਅਸੀਂ ਜਦੋਂ ਜੀ ਚਾਹੀਏ ਤੇ ਤੁਹਾਡੇ ਨਾਲ ਜਿਹੋ ਜਿਹਾ ਮਰਜ਼ੀ ਬਿਹੇਵ ਕਰ ਸਕਦੇ ਆ, ਵੀ ਉਹ ਇੱਕ ਅਹਿਸਾਸ ਕਰਾਉਣਾ, ਹੀਣਤਾ ਦਾ ਅਹਿਸਾਸ ਕਰਾਉਣਾ ਜਿਹੜਾ ਆ ਉਹ ਇਹਨਾਂ ਦਾ ਕੰਮ ਆ ਤੇ ਜਿਹਦੇ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਤਾਂ ਅਮਰਵੀਰ ਸਿੰਘ ਜੀ ਮਤਲਬ ਜਿਹੜੇ ਫੈਕਟਸ ਨੇ ਉਹ ਤਾਂ ਮਤਲਬ ਦੇਖੋ ਅਖਬਾਰਾਂ ਦੀਆਂ ਜੇ ਅਸੀਂ ਖਬਰਾਂ ਪੜਾਂਗੇ ਤਾਂ ਉਹਦੇ 'ਚ ਮਤਲਬ ਕਹਿ ਰਹੇ ਆ ਉਹ ਜੀ ਇਹ ਹੁਣ ਆਰਕੋਲੋਜੀਕਲ ਸਰਵੇ ਆਫ ਇੰਡੀਆ ਨੇ ਕਿਹਾ ਜੀ ਸਾਨੂੰ 4 ਹਫ਼ਤਿਆਂ ਦਾ ਟਾਈਮ ਦੇ ਦਿਓ ਜਿਹੜੀ ਅਸੀਂ ਰਿਪੋਰਟ ਤੁਹਾਨੂੰ ਸਬਮਿਟ ਕਰਾਈ ਆ, ਕਿਉਂਕਿ ਤਰੀਕ ਬੇਸਿਕਲੀ ਇਸ ਗੱਲ ਦੀ ਸੀ ਵੀ ਹਿੰਦੂ ਧਿਰ ਤੇ ਮੁਸਲਮਾਨ ਧਿਰ ਇਹ ਗੱਲ ਕਹਿ ਰਹੀ ਆ ਵੀ ਉਹ ਜਿਹੜੀ ਰਿਪੋਰਟ ASI ਨੇ ਦਿੱਤੀ ਆ ਉਹ ਸਾਨੂੰ ਦਿਓ। ਤੇ ਦੂਜਾ ਇਹ ਆ ਵੀ ਜਿਹੜਾ ਵੁਜ਼ੂ ਖਾਨਾ ਆ ਉਹਨੂੰ ਉਹ ਹਿੰਦੂ ਧਿਰ ਕਹਿ ਰਹੀ ਆ ਜੀ ਉੱਥੇ ਮੱਛੀਆਂ ਮਰ ਗਈਆਂ ਨੇ ਤੇ ਕਿਉਂਕਿ ਸਟੇ ਲੱਗਿਆ ਆ ਤੇ ਅਸੀਂ ਉਹਨੂੰ ਸਾਫ਼ ਕਰਨਾ ਚਾਹੁੰਦੇ ਹਾਂ ਕਿਉਂਕਿ ਉਹ ਸਾਡੀ ਥਾਂ ਹੈ। ਤੇ ਜਿਹੜੀ ਮੁਸਲਿਮ ਧਿਰ ਕਹਿ ਰਹੀ ਹੈ ਵੀ ਅਸੀਂ ਉਹਨੂੰ ਸਾਫ਼ ਕਰਨਾ ਚਾਹੁੰਦੇ ਹਾਂ। ਤਾਂ ਇਹ ਬੇਸਿਕਲੀ ਤਾਂ ਤਰੀਕ ਉਸ ਗੱਲ ਦੀ ਸੀ, ਪਰ ਜਿਹੜਾ ਅਸਲ 'ਚ ASI ਦੀ ਰਿਪੋਰਟ ਆ ਜਿਹਦੇ ਬੇਸਿਸ ਤੇ ਫਿਰ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਆ ਵੀ ਇਹ ਹਿੰਦੂਆਂ ਦੀ ਥਾਂ ਆ ਜਾਂ ਮੁਸਲਮਾਨਾਂ ਦੀ ਥਾਂ ਆ, ਉਹ ਜਿਹੜੀ ਆ ਉਹ ਹੁਣ ASI ਨੇ 4 ਹਫ਼ਤਿਆਂ ਦਾ ਕਿਹਾ ਅਦਾਲਤ ਨੂੰ ਵੀ ਤੁਸੀਂ ਇਹਨੂੰ 4 ਹਫ਼ਤੇ ਜਿਹੜਾ ਹੈ ਜਦ ਤੱਕ ਨਾ ਕਰਿਓ। ਉਹ 4 ਹਫ਼ਤੇ ਤੁਸੀਂ ਜਾਣਦੇ ਹੋ ਵੀ ਜਿਹੜਾ ਹਜੇ ਉਹ ਹਿੰਦੂ ਮੰਦਿਰ ਵਾਲਾ ਰੌਲਾ ਚੱਲਣਾ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਇੱਕ ਵਾਰ ਇਨੋਗ੍ਰੇਸ਼ਨ ਹੋ ਗਈ ਫਿਰ ਹੋਰ ਅਗਲਾ ਮਸਲਾ ਵੀ ਤਾਂ ਚਾਹੀਦਾ ਹੈ, ਕੋਈ ਹੋਰ ਮਸਾਲਾ ਵੀ ਚਾਹੀਦਾ ਹੈ। ਫਿਰ ਉਹ ਸ਼ਾਇਦ ਗਿਆਨ ਵਿਆਪੀ ਦਾ ਜਿਹੜਾ ਅਸੀਂ ਮਸਲਾ ਹੈ ਉਹ ਦੇਖਾਂਗੇ ਵੀ ਫਿਰ ਇਹ ਜਿਹੜੀ ਹਿੰਦੂ ਪ੍ਰਤਿਸ਼ਠਾ ਆ ਜਾਂ ਹਿੰਦੂ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਅਣਖਾ ਸਵੈਮਾਨ ਆ ਉਹਦਾ ਸਿੰਬਲ ਫਿਰ ਗਿਆਨ ਵਾਪੀ ਨੂੰ ਬਣਾਇਆ ਜਾਊਗਾ ਅਗਲੇ ਇਲੈਕਸ਼ਨ ਤੱਕ ਤੇ ਉਹਦੇ ਤੇ ਫਿਰ ਜਿਹੜੀ ਇੰਡੀਆ ਦੀ ਸਾਰੀ ਪੋਲੀਟਿਕਸ ਆ ਉਹ ਇਸ ਮਸਲੇ ਤੇ ਹੋਊਗੀ। ਤਾਂ ਇਹ ਆ ਵੀ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਮੁਸਲਮਾਨ ਨੇ ਇਸ ਟਾਈਮ ਇੰਡੀਆ ਦੇ ਵਿੱਚ ਉਹ ਤਾਂ ਅਸੀਂ ਦੇਖ ਰਹੇ ਹਾਂ ਵੀ ਨਾ ਤਾਂ ਉਹ ਲੜਨ ਦੀ ਸਮਰੱਥਾ 'ਚ ਨੇ ਤੇ ਨਾ ਉਹ ਫਾਈਟ ਬੈਕ ਕਰ ਪਾ ਰਹੇ ਆ ਤੇ ਉਹਨਾਂ ਦੇ ਨਾਲ ਪੂਰਾ ਜਲਾਲਤ ਵਾਲਾ ਜਿਹੜਾ ਵਿਹਾਰ ਆ ਉਹ ਹੋ ਰਿਹਾ ਹੈ। ਸਿੱਖਾਂ ਦੇ ਮਾਮਲੇ 'ਚ ਘੱਟੋ ਘੱਟ ਸਿੱਖਾਂ ਦੇ ਨਾਲ ਵਿਹਾਰ ਇਹ ਕਰਦੇ ਆ ਜਲਾਲਤ ਵਾਲਾ, ਪਰ ਸਿੱਖ ਫਾਈਟ ਬੈਕ ਕਰਦੇ ਆ ਸੜਕਾਂ ਤੋਂ ਲੈ ਕੇ ਹਰ ਤਰੀਕੇ ਦੇ ਨਾਲ ਸਿੱਖ ਫਾਈਟ ਬੈਕ ਕਰ ਰਹੇ ਆ। ਪਰ ਮੁਸਲਮਾਨ ਜਿਹੜੇ ਆ ਉਹ ਭਾਵੇਂ ਬਹੁਤ ਵੱਡੀ ਗਿਣਤੀ 'ਚ ਸਿੱਖਾਂ ਨਾਲੋਂ ਇਸ ਸਮੇਂ 13-14% ਦੇ ਕਰੀਬ ਉਹਨਾਂ ਦੀ ਜਿਹੜੀ ਆ ਰਜਿਸਟਰਡ ਪੋਪੂਲੇਸ਼ਨ ਆ, ਪਰ ਫਿਰ ਵੀ ਜਿਹੜਾ ਆ ਉਹਨਾਂ ਦੀ ਅਸੀਂ ਨਾ ਦੇਖੀਏ ਵੀ ਚਾਹੇ ਪੋਲੀਟੀਕਲ ਸਟਰੈਂਥ ਦੀ ਗੱਲ ਹੋਵੇ ਚਾਹੇ ਉਹ ਗਰਾਊਂਡ ਦੇ ਉੱਤੇ ਪਬਲਿਕ ਸਟਰੈਂਥ ਦੀ ਗੱਲ ਹੋਵੇ, ਉਹ ਕਿਤੇ ਯੂਨੀਫਾਈਡ ਤਰੀਕੇ ਦੇ ਨਾਲ ਸਾਨੂੰ ਮਤਲਬ ਜਿਹੜਾ ਇੱਕ ਵਿਰੋਧ ਦਰਜ ਕਰਾਉਂਦੀ ਉਹ ਨਜ਼ਰ ਨਹੀਂ ਆ ਰਹੀ ਆ। ਨਹੀਂ ਇੱਥੇ ਜਿਹੜੀ ਇਹ ਸਾਰਾ ਪਾਰਟ ਹੈ ਮਤਲਬ ਇਹ ਇੱਕ ਨੀਤੀ ਦੇ ਤਹਿਤ ਹੋ ਰਿਹਾ, ਇਹ ਗੱਲ ਸਮਝਣ ਦੀ ਲੋੜ ਹੈ ਵੀ ਉਹ ਨੀਤੀ ਡਿਵਾਈਸ ਕੀਤੀ ਗਈ ਹੈ ਕਿ ਅਸੀਂ ਕਿਵੇਂ ਟਾਰਗੇਟ ਕਰਨਾ ਤੇ ਕਿਵੇਂ ਅਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਦੇ ਵਿੱਚੋਂ ਇਵੈਂਚੁਅਲੀ ਕੱਢਣਾ ਕੀ ਹੈ। ਹੁਣ ਅੱਜ ਸਾਨੂੰ ਇਹ ਗੱਲ ਲੱਗਦੀ ਹੈ ਕਿ ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਆ, ਪਰ ਟਾਰਗੇਟ ਕਰਨ ਦਾ ਜਿਹੜਾ ਤਰੀਕਾ ਉਹ ਨਰਮ ਪੱਖ ਹੈ। ਪਰ ਮੈਂ ਇਹ ਸਮਝਦਾ ਵੀ ਜੇ ਅੱਜ ਇਹ ਨਾ ਰੁਕੇ ਮਤਲਬ ਜੋ ਇਹ ਹੁਣ ਕਰ ਰਹੇ ਆ ਉਹ ਇੰਪਲੀਮੈਂਟ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਾਂ ਆਊਗਾ ਜਦੋਂ ਇਹ ਫਿਰ ਸਿੱਖਾਂ ਨੂੰ ਵੀ ਇਸੇ ਹਿਸਾਬ ਨਾਲ ਟਾਰਗੇਟ ਕਰਨਗੇ। ਮਤਲਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਦਾਅਵੇ ਇਸ ਕਿਸਮ ਦੇ ਪਹਿਲਾਂ ਵੀ ਕੀਤੇ ਜਾ ਚੁੱਕੇ ਆ। ਜਦੋਂ ਦਰਬਾਰ ਸਾਹਿਬ ਨੂੰ ਵੀ ਇਸ ਕਿਸਮ ਦੀ ਲਾਈਨ ਹਿੰਦੂਤਵੀਆਂ ਵੱਲੋਂ ਲਈ ਗਈ ਹੈ, ਉਹਨੂੰ ਦਰਬਾਰ ਸਾਹਿਬ ਨੂੰ ਮਤਲਬ ਮੰਦਿਰ ਦੱਸਿਆ ਗਿਆ ਆ ਬਾਏ ਨੇਮ। ਇਸ ਕਿਸਮ ਦੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਵੀ ਜਿਹੜਾ ਨਿਸ਼ਾਨਦੇਹੀ ਹੈ ਉਹ ਕੀਤੀ ਜਾ ਚੁੱਕੀ ਹੈ ਆਲਰੇਡੀ। ਇਹ ਗੱਲ ਸੋਸ਼ਲ ਮੀਡੀਆ 'ਤੇ ਵੀ ਤੇ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਜਦੋਂ ਤੁਸੀਂ ਹਿੰਦੂਤਵਾ ਵਾਲਿਆਂ ਦਾ ਲਿਟਰੇਚਰ ਦੇਖਦੇ ਹੋ ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਆ ਉਹ ਪੱਖ ਜਿਹੜਾ ਆ। ਇੱਕ ਪਾਰਟ ਤੇ ਇਹ ਹੈਗਾ। ਦੂਜਾ ਪਾਰਟ ਮਤਲਬ ਜੇ ਤੁਸੀਂ 400 ਸਾਲ 500 ਸਾਲ ਪਿੱਛੇ ਜਾ ਕੇ ਇਹ ਪ੍ਰੂਵ ਕਰਨ ਦੀ ਲਾਈਨ ਰੱਖਣੀ ਹੈ ਕਿ ਜੀ ਇਹ ਤੋਂ ਪਹਿਲਾਂ ਇਹ ਜਿਹੜਾ ਮਸਜਿਦਾਂ ਪਹਿਲਾਂ ਮੰਦਿਰ ਸੀ ਤੇ ਮਤਲਬ ਉਹਦੇ ਤੋਂ ਵੀ ਤੁਸੀਂ ਹੋਰ ਥੋੜ੍ਹਾ ਜਿਹਾ ਸਮਾਂ ਪਿੱਛੇ ਚੱਲ ਜਾਓ ਤੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਵੀ ਅੱਜ ਜਿਹੜੇ ਮੰਦਿਰ ਵੱਡੇ ਵੱਡੇ ਹੈਗੇ ਆ ਉਹ ਇਹਨਾਂ ਦੇ ਤਿਰੂਪਤੀ ਤੋਂ ਲੈ ਕੇ ਬਾਕੀ ਜਿਹੜੇ ਵੱਡੇ ਮੰਦਿਰ ਨੇ ਇਹ ਸਾਰੇ ਬੋਧੀਆਂ ਦੇ ਮੱਠ ਸੀਗੇ। ਉੱਥੇ ਮਹਾਤਮਾ ਬੁੱਧ ਦੇ ਬੁੱਤ ਤੋੜ ਕੇ ਇਹਨਾਂ ਨੇ ਉਸ ਆਪਣੀਆਂ ਜਿਹੜੀਆਂ ਮੂਰਤੀਆਂ ਸੀਗੀਆਂ ਉਹ ਇਸਟੈਬਲਿਸ਼ ਕੀਤੀਆਂ ਨੇ। ਜਿਹੜੇ ਸ਼ਿਵਲਿੰਗ ਸੀਗੇ ਉਹ ਮਤਲਬ ਉਹ ਸਾਰਾ ਇਤਿਹਾਸ ਜੇ ਤੁਸੀਂ ਉਸ ਪਾਸੇ ਨੂੰ ਤੁਰਦੇ ਹੋ ਤੇ ਗੱਲ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ।
ਸੋ ਇਵੈਂਚੁਅਲੀ ਤੇ ਗੱਲ ਇਹ ਹੈ ਵੀ ਗੱਲ ਕੋਈ ਆਪਣਾ ਬਣਾਉਣ ਦੀ ਜਾਂ ਕੋਈ ਉਹਨੂੰ ਇਤਿਹਾਸ ਨੂੰ ਦਰੁਸਤ ਕਰਨ ਦੀ ਲਾਈਨ ਨਹੀਂ ਹੈਗੀ। ਇਹ ਆਪਣੀ ਇੱਕ ਪੋਲੀਟੀਕਲ ਡਿਜ਼ਾਈਨ ਦੇ ਤਹਿਤ, ਪੋਲੀਟੀਕਲ ਏਜੰਡੇ ਦੇ ਤਹਿਤ ਇਹ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਨੇ। ਇਹ ਦੋ ਫੈਕਟਰ ਨੇ ਉਹਦੇ ਵਿੱਚ ਜਿਹੜੇ ਸਾਨੂੰ ਸਿੱਖਾਂ ਨੂੰ ਸਮਝਣ ਦੀ ਲੋੜ ਹੈਗੀ ਆ।